ਸਾਡੇ ਫੇਵਰਟ। ਧੰਨਵਾਦ। ਤੇ ਰੂਹਾਂ ਦੂਰ ਨਹੀਂ ਹੁੰਦੀਆਂ ਪਿੰਡੇ ਲੱਖ ਹੋਵਣ ਰੱਬ ਰੱਖੂਗਾ ਡਰਨਾ ਆਪਾਂ ਨਹੀਂ ਰੁਲਦੇ ਤੇ ਕਿੱਦਾਂ ਕੋਈ ਪਾਬੰਦੀਆਂ ਲਾ ਲਓ ਪ੍ਰੀਤਾਂ ਤੇ। ਜਿਹੜੇ ਕਿ ਬੋਲੀ ਦੀ ਸਾਂਝ ਆ ਸਾਡੀ ਮਾਂ ਬੋਲੀ। ਮੇਰੀ ਮਾਂ ਤੇ ਮੇਰੀ ਮਾਂ ਬੋਲੀ ਦੋਵੇਂ ਸਕੀਆਂ ਭੈਣਾਂ ਨੇ। ਇਹ ਸੱਚੀ ਮੁੱਚੀ ਸਕੀਆਂ ਭੈਣਾਂ। ਇਹ ਜ਼ਿੰਦਾਬਾਦ ਰਹੇ ਪੰਜਾਬੀ। ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਹੈ। ਵਾਹ ਵਾਹ, ਵੈਲਕਮ ਤੁਹਾਨੂੰ ਬਹੁਤ ਬਹੁਤ। ਥੈਂਕ ਯੂ ਸਰ। ਸਾਡੇ ਭਾਜੀ ਆ ਗਿਆ ਬਹੁਤ ਜ਼ਿਆਦੀ। ਮੈਨੂੰ ਬੜੀ ਲੰਬੀ ਲਿਸਟ ਆਈ ਹੈ ਕਿ ਸ਼ਾਪਿੰਗ ਕਰਕੇ ਮੇਰੇ ਲਈ ਸੂਟ ਲੈ ਕੇ ਆਏ ਹੋ। ਬੈਗ ਵੱਡੇ ਲੈ ਕੇ ਆਏ ਹੋ? ਮੈਂ ਬਸ ਬੈਗ ਵਿੱਚੋਂ ਲੈਣੇ। ਕਲਾ ਨੂੰ ਚਾਹਣਾ ਪਾਕਿਸਤਾਨ 'ਚ ਹਾਂ। ਤੇ ਸ਼ਾਇਰੀ ਤੇ ਗਾਣਾ ਪਾਕਿਸਤਾਨ 'ਚ। ਸਾਡੇ ਵੱਲ ਰਹਿ ਗਏ ਸੰਧੂ ਵਰਗੇ ਹਾਏ ਤੇ ਹੁਸਨ ਮਰ ਜਾਣਾ ਪਾਕਿਸਤਾਨ 'ਚ। ਰੁਕ ਜਾਓ। ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ? ਉਮੀਦ ਕਰਦੇ ਹਾਂ ਵਧੀਆ ਹੋਵੋਗੇ। ਵੈਲਕਮ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ। ਤੇ ਅੱਜ ਅਸੀਂ ਜਾ ਰਹੇ ਹਾਂ ਬਾਰਡਰ ਤੇ, ਮੈਂ ਜੋਈਆ ਸਾਹਿਬ ਐਂਡ ਨਾਸਰ ਭਾਜੀ। ਤਾਂ ਤੁਹਾਨੂੰ ਸਾਰਿਆਂ ਨੂੰ ਜਿਵੇਂ ਪਤਾ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਆ, ਤਾਂ ਬਾਕੀ ਸਾਰੇ ਵਾਵਾ ਸਾਰੇ ਗੈਸਟ ਵੀ ਆਏ ਹੋਏ ਆ, ਤਾਂ ਕੁਝ ਆ ਵੀ ਰਹੇ ਆ। ਸੋ ਅਸੀਂ ਕੁਝ ਆਰਟਿਸਟ ਆ ਰਹੇ ਆ ਇੰਡੀਆ ਪੰਜਾਬ ਤੋਂ, ਉਹਨਾਂ ਨੂੰ ਲੈਣ ਜਾ ਰਹੇ ਹਾਂ, ਤੇ ਕੁਝ ਫੈਮਲੀਜ਼ ਆ ਰਹੀਆਂ ਉਹਨਾਂ ਨੂੰ ਲੈਣ ਜਾ ਰਹੇ ਹਾਂ, ਰਿਸੀਵ ਕਰਨ ਜਾ ਰਹੇ ਹਾਂ। ਸੋ ਉਧਰੋਂ ਜਿਹੜੇ ਗੈਸਟ ਆ ਰਹੇ ਨੇ ਉਹਨਾਂ ਦੇ ਵਿੱਚ ਸਭ ਤੋਂ ਜਿਹੜਾ ਮੇਰੇ ਮੋਸਟ ਫੇਵਰੇਟ ਰਾਈਟਰ ਲਿਰਿਸਿਸਟ ਬੀਰ ਸਿੰਘ ਭਾਜੀ ਉਹ ਆ ਰਹੇ ਨੇ, ਘੁੱਗੀ ਭਾਜੀ ਆ ਰਹੇ ਨੇ, ਉਹ ਕੱਲ ਨੂੰ ਜਾਂ ਪਰਸੋਂ ਨੂੰ ਕਮਲਜੀਤ ਅਨਮੋਲ ਭਾਜੀ ਆ ਰਹੇ ਨੇ। ਸੋ ਸਾਰੇ ਗੈਸਟ ਆ ਰਹੇ ਨੇ, ਤਾਂ ਉਹਨਾਂ ਨੂੰ ਆਪਾਂ ਮਿਲਦੇ ਹਾਂ ਜਾ ਕੇ ਬਾਰਡਰ ਤੇ। ਸੋ ਲੈਣ ਜਾ ਰਹੇ ਹਾਂ, ਤਾਂ ਲੈਟਸ ਗੋ, ਆਜੋ ਨਾਲ। ਲੋ ਜੀ ਰੈਡੀਆਂ ਦੇ ਬਾਹਰ ਆ ਗਏ ਆ, ਗੱਡੀ 'ਚੋਂ ਸਮਾਨ ਕੱਢ ਲਿਆ, ਭਾਈ ਨੇ ਵਾਵਾ ਰੱਖਿਆ ਹੋਇਆ ਸੀ। ਤਾਂ ਬੇਸਿਕ ਜਿਹੜੀ ਸ਼ੈ ਫੁੱਲ ਗੱਡੀਆਂ ਦੇ ਵਿੱਚ ਫੁੱਲ ਹੋਏ ਪਏ ਆ। ਇੱਧਰ ਵੀ ਭਾਜੀ ਮੈਨੂੰ ਲੱਗਦਾ ਪੂਰਾ ਬਾਗ ਹੀ ਲੈ ਲਿਆ। ਮੈਨੂੰ ਲੱਗਦਾ ਸਾਡੇ ਨਾਲ 5 ਲੱਖ ਫੁੱਲਾਂ ਦਾ ਬਿੱਲ ਬਣ ਜਾਣਾ। ਸਹੀ ਗੱਲ ਆ। ਚਲੋ ਜੀ, ਤਾਂ ਜਾ ਰਹੀਏ ਬਾਰਡਰ ਤੇ ਜਾ ਰਹੇ ਆ। ਬੈਗ ਉਧਰ ਫੁੱਲ ਪਈਆ ਰੱਖ ਦਈਏ, ਤੇ ਆਹ ਬੈਗ ਉਧਰ ਕਰ ਦਈਏ। ਆਪਾਂ ਬਾਰਡਰ ਤੇ ਪਹੁੰਚ ਗਏ, ਤਾਂ ਕੁਝ ਗੈਸਟ ਆ ਗਏ ਨੇ। ਫੋਟੋ ਸੈਸ਼ਨ ਹੋ ਰਿਹਾ ਭਾਜੀ ਨਾਲ। ਓਕੇ ਭਾਜੀ, ਬਹੁਤ ਬਹੁਤ ਵੈਲਕਮ ਤੁਹਾਨੂੰ ਜੀ। ਥੈਂਕ ਯੂ ਜੀ, ਥੈਂਕ ਯੂ। ਭਾਈ ਕਿਹੜੀ ਥਾਂ ਤੋਂ ਆਏ ਹੋ? ਬਠਿੰਡਾ ਜੀ, ਬਠਿੰਡਾ। ਕੀ ਬਾਤ ਹੈ ਜੀ ਭਾਈ, ਬਹੁਤ ਵੈਲਕਮ ਤੁਹਾਨੂੰ ਪਾਕਿਸਤਾਨ 'ਚ। ਤੇ ਮਿਲਦੇ ਆ ਫਿਰ ਇੰਟਰਨੈਸ਼ਨਲ ਕਾਨਫਰੰਸ ਤੇ। ਹਾਂਜੀ, ਤੁਹਾਡਾ ਸ਼ੁਭ ਨਾਮ? ਮੇਰਾ ਹੀ ਡੇਰੇ ਵਾਲਾ। ਮੈਂ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਕਿੱਦਾਂ ਉਹਨਾਂ ਦੀ ਤਾਰੀਫ ਕਰ ਸਕਦੀ ਹਾਂ, ਹੈ ਪਿਆਰ ਕਰਦੇ ਬਹੁਤ ਪਿਆਰ ਵਾਲੇ ਲੋਕ। ਅਸੀਂ ਨਹੀਂ ਇੰਨੇ ਪਿਆਰ ਵਾਲੇ ਜਿੰਨੇ ਤੁਸੀਂ ਪਿਆਰ ਵਾਲੇ ਆ। ਸਾਨੂੰ ਵੀ ਥੋੜਾ ਸਿਖਾ ਦਿਓ ਕਿ ਅਸੀਂ ਕਿੱਦਾਂ ਮਿੱਠਾ ਬੋਲੀਏ। ਸਿੱਖਣ ਨੇ ਇੱਕ ਦੂਜੇ ਕੋ ਸਿੱਖਣ ਦਾ। ਸਹੀ ਗੱਲ ਹੈ ਜੀ, ਸੱਚੀ ਬਹੁਤ ਰਿਸਪੈਕਟ ਦਿੰਦੇ ਹਾਂ। ਬਹੁਤ ਸ਼ੁਕਰੀਆ ਜੀ। ਹੈ ਨਾ, ਅਸੀਂ ਤਾਂ ਹੀ ਬਾਰ-ਬਾਰ ਫਿਰ ਇੱਥੇ ਆਉਂਦੇ ਹਾਂ ਕਿਉਂਕਿ ਸਾਨੂੰ ਬਹੁਤ ਚੰਗਾ ਲੱਗਦਾ। ਸ਼ੁਕਰੀਆ ਤੁਹਾਡਾ। ਸੋ ਵੈਲਕਮ ਕਰਦੇ ਆ ਭਾਜੀ ਨੂੰ। ਭਾਜੀ ਬਹੁਤ ਤੁਹਾਨੂੰ ਵੈਲਕਮ। ਤੁਸੀਂ ਆਏ ਆ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਦੀ। ਸੋ ਐਮਰ ਦਾ ਵੱਟੂ ਸਾਹਿਬ ਦਾ ਬਹੁਤ ਥੈਂਕ ਯੂ, ਨਾਸਰ ਭਾਈ ਦਾ। ਸੋ ਸਾਡੇ ਵੱਲੋਂ ਵੀ ਵੈਲਕਮ ਤੁਹਾਨੂੰ ਲੈਂਦੇ ਪੰਜਾਬ 'ਚ। ਤਾਂ ਤੁਸੀਂ ਉਮੀਦ ਆ ਕਿ ਬਹੁਤ ਜ਼ਿਆਦਾ ਪਿਆਰ ਮੁਹੱਬਤ ਲੈ ਕੇ ਜਾਓਗੇ। ਕਹਿੰਦੇ ਛੋਟਾ ਭਰਾ ਵੱਡੇ ਕੋ ਆਇਆ ਤਾਂ ਵੱਡਾ ਛੋਟੇ ਕੋ ਆਇਆ। ਸੋ ਵਾਲੀ ਗੱਲ ਤਾਂ ਬਹੁਤ ਜ਼ਿਆਦਾ ਪਿਆਰ। ਹਾਂ ਬਿਲਕੁਲ। ਨਾ ਸਾਡੀਆਂ ਦੇਖੋ ਸ਼ਕਲਾਂ 'ਚ ਫਰਕ ਹੈ। ਸਹੀ ਗੱਲ ਆ। ਨਾ ਸਾਡੀ ਬੋਲੀ 'ਚ ਫਰਕ ਹੈ, ਨਾ ਸਾਡੇ ਖਾਣ ਪੀਣ 'ਚ ਫਰਕ ਹੈ। ਕੋਈ ਫਰਕ ਹੈ ਹੀ ਨਹੀਂ। ਇਹ ਤੇ ਸਭ ਤੋਂ ਵੱਡੀ ਗੱਲ ਦਿਲਾਂ 'ਚ ਫਰਕ ਹੈ। ਦਿਲਾਂ 'ਚ ਫਰਕ ਹੈ ਨਹੀਂ। ਸਹੀ ਗੱਲ ਆ। ਸੋ ਤਾਰ ਜਿਹੜੀ ਆ ਇਹ ਇੱਥੇ ਆ ਧਰਤੀ ਤੇ, ਆ ਦਿਲਾਂ 'ਚ ਹੈ। ਬਹੁਤ ਸ਼ੁਕਰੀਆ। ਬਹੁਤ ਮੁਹੱਬਤ। ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹੈ ਸਾਰਿਆਂ ਵੱਲੋਂ ਹੀ। ਗੁਲਾਬਾਂ ਵਰਗੇ ਮਹਿਕਦੇ ਲੋਕ ਆਪ ਹੈ, ਗੁਲਾਬਾਂ ਵਰਗੀ ਖੁਸ਼ਬੂ ਵੰਡ ਰਹੇ ਆ, ਹੈ ਨਾ। ਇਹ ਜੈਸੀ ਮੁਕੱਦਸ ਧਰਤੀ ਹੈ, ਐਸੇ ਪਾਕ ਧਰਤੀ ਹੈ, ਉੱਥੋਂ ਦੇ ਲੋਕ ਵੀ ਉਨੇ ਹੀ ਪਿਆਰੇ ਆ, ਮਿੱਠੇ ਆ, ਬਹੁਤ ਮੁਹੱਬਤ। ਇਹ ਕਹਿ ਰਹੇ ਵੀ ਕੀ ਅੰਜੁਮ ਕਹਿ ਰਿਹਾ ਸੀ ਨਾ ਵੀ ਆਹ ਲੈ ਕੇ ਆ। ਮੈਂ ਕਿ ਨਾਲ ਮੈਂ ਸਭ ਤੋਂ ਵੱਡੀ ਚੀਜ਼ ਬਹੁਤ ਸਾਰੀ ਮੁਹੱਬਤ ਲੈ ਕੇ ਆਇਆ। ਸਹੀ ਗੱਲ ਹੈ। ਥੈਂਕ ਯੂ। ਸਾਰਿਆਂ ਨੂੰ ਨਾਲ ਲੈ ਕੇ ਲੀਡਰ ਆਇਆ ਤਾਂ ਫੁੱਲ ਤੁਸੀਂ ਪਛਾਣ ਆ ਕਰ ਛੜਿਆ। ਨਹੀਂ, ਤੀਜੇ ਬੰਦੇ ਨੂੰ ਦੇਤੇ ਆ, ਲੈ ਕੇ ਗਾਹ ਦੇ ਜਾਂਦੇ। ਆ ਭਾਜੀ ਸਰ ਮੈਡਮ ਬਹੁਤ ਸ਼ੁਕਰੀਆ। ਮੈਡਮ ਸਤਿ ਸ਼੍ਰੀ ਅਕਾਲ, ਵੈਲਕਮ ਤੁਹਾਨੂੰ ਜੀ ਆਇਆਂ। ਜੀ ਆਇਆਂ ਨੂੰ ਜੀ, ਤੁਹਾਨੂੰ ਬਹੁਤ ਸ਼ੁਕਰੀਆ ਜੀ। ਸਰ ਜੀ ਆਇਆਂ ਨੂੰ, ਬਹੁਤ ਤੁਹਾਨੂੰ ਮੁਬਾਰਕਾਂ ਸਰ ਤੁਹਾਡਾ। ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਆ ਜਾਓ ਜੀ, ਆ ਜਾਓ। ਵੈਲਕਮ ਕਰੋ। ਵੈਲਕਮ। ਸਵਾਗਤ ਕਰਦੇ ਹਾਂ। ਥੈਂਕ ਯੂ। ਤੁਸੀਂ ਸਾਡੇ ਮਹਿਮਾਨ ਹੋ। ਭਾਜੀ ਹੁਣ ਤੁਸੀਂ ਇੱਧਰ ਵਾਲੇ ਹੋ ਗਏ।
ਸਾਡੇ ਨਾਲ ਜੀ ਤੁਸੀਂ ਸਾਡੇ ਮਹਿਮਾਨ ਹੋ ਜੀ, ਜੀ ਤੌਰ ਤੇ ਸੁਨੈਣੀ ਸ਼ਰਮਾ ਜੀ, ਹਰਮਨ ਸਿੰਘ ਜੀ ਔਰ ਸਵਰਨ ਸਿੰਘ ਟਹਿਣਾ ਸਾਹਿਬ ਤੇ ਉਹ ਮੁੰਡੇ ਸਾਡੇ ਨਾਲ ਦੇ ਹੀ ਇੱਥੋਂ ਦੇ ਉਹ ਜਿਹੜੇ ਪਰਲੇ ਭਾਈ ਨਾਸਰ ਢਿੱਲੋਂ ਸਾਹਿਬ ਨੇ, ਅਹਿਮਦ ਰਜ਼ਾ ਪੰਜਾਬੀ ਨੇ ਤੇ ਸਾਰੇ ਹੀ ਇੱਥੇ ਪੰਜਾਬੀ ਭੈਣਾਂ ਵੀਰਾਂ ਨੇ ਕੀਤਾ। ਮੈਂ ਹਾਂਜੀ। ਦਿਲੀ ਤੌਰ ਦੇ ਉੱਤੇ ਤੇ ਮੇਰੇ ਵਰਗੇ ਸੈਂਕੜੇ ਹਜ਼ਾਰਾਂ ਲੱਖਾਂ ਹੋਰ ਪੰਜਾਬੀ ਸਹੀ ਗੱਲ ਹੈ ਜੀ। ਜਿਹੜੇ ਕਿ ਬੋਲੀ ਦੀ ਸਾਂਝ ਆ ਸਾਡੀ ਮਾਂ ਬੋਲੀ। ਮੇਰੀ ਮਾਂ ਤੇ ਮੇਰੀ ਮਾਂ ਬੋਲੀ ਦੋਵੇਂ ਸਕੀਆਂ ਭੈਣਾਂ ਨੇ। ਇਹ ਸੱਚੀ ਮੁੱਚੀ ਸਕੀਆਂ ਵਾਹ ਭੈਣਾਂ। ਜੀ। ਇਹ ਜ਼ਿੰਦਾਬਾਦ ਰਹੇ ਪੰਜਾਬੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਹੈ ਜੀ। ਬਹੁਤ ਸ਼ੁਕਰੀਆ। ਮੈਂ ਟਹਿਣਾ ਸਾਹਿਬ ਦੇਖਣ ਆਈ ਹਾਂ। ਅੱਛਾ ਜੀ, ਅਸੀਂ ਮਿਲੋ ਜੀ ਮਿਲੋ। ਭੈਣ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਮਾਤਾ? ਅਸੀਂ ਲੰਡਨ ਤੋਂ ਆਏ। ਲੰਡਨ ਤੋਂ ਆਏ, ਪੰਜਾਬ ਤੋਂ ਕਿੱਥੋਂ? ਜਲੰਧਰ ਹੀ ਹਾਂ। ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਹੈ। ਵਾਹ ਵਾਹ, ਕੀ ਬਾਤ। ਹਾਇਓ ਮੇਰੇ ਡਾਡਿਆ ਰੱਬਾ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਹੈ। ਕੀ ਬਾਤ ਹੈ ਜੀ, ਕੀ ਬਾਤ ਹੈ ਮੈਡਮ ਜੀ। ਲਓ ਜੀ ਦੋਸਤੋ, ਟਹਿਣਾ ਸਾਹਿਬ ਮੌਜੂਦ ਨੇ ਸਾਡੇ ਕੋਲ ਇੱਥੇ ਤੇ ਟਹਿਣਾ ਸਾਹਿਬ ਕਿਹਦਾ ਫੀਲ ਕਰ ਰਹੇ ਹੋ ਇੱਥੇ? ਬਹੁਤ ਅੱਛਾ ਲੱਗਾ ਸ਼ਹਿਜ਼ਾਦ ਸਾਹਿਬ, ਬਹੁਤ ਚੰਗਾ ਲੱਗਾ। ਮਾਂ ਬੋਲੀ ਪੰਜਾਬੀ ਦੇ ਕਰਕੇ ਆਪਾਂ ਸਾਰੇ ਇਕੱਠੇ ਹੋਏ ਆ ਤੇ ਮਾਂ ਬੋਲੀ ਦੇ ਵਿੱਚ ਕਿੰਨੀ ਖਿੱਚ ਆ, ਕਿੰਨੀ ਤਾਕਤ ਆ, ਹਾਂਜੀ ਕਿੰਨੀ ਪਵਿੱਤਰ ਆ, ਉਹਦੇ ਕਰਕੇ ਅਸੀਂ ਇੱਕ ਵਾਰ ਫੇਰ ਇਕੱਠੇ ਹੋਏ ਆ। ਜਿਵੇਂ ਤੁਸੀਂ ਮੈਨੂੰ ਗੱਲ ਕਹੀ, ਮੈਂ ਕਈ ਗੱਲਾਂ ਕੈਮਰੇ ਦੀ ਅੱਖ ਦੇ ਵਿੱਚੋਂ ਨਿਕਲ ਨਾ ਜਾਣ, ਕਿਤੇ ਕਿਰ ਜਾਂਦੀਆਂ ਜਿਵੇਂ ਮੁੱਠੀ ਦੇ ਵਿੱਚੋਂ ਰੇਤ ਕਰਦੀ ਹੁੰਦੀ ਆ। ਇਹਨਾਂ ਨੇ ਜਿਹੜੀ ਗੱਲ ਦੱਸੀ ਆ ਉਹ ਮੇਰੀ ਉਮਰ ਹੋਵੇ 10 ਸਾਲ, ਮੇਰੀ ਉਮਰ ਹੋਵੇ 2 ਸਾਲ, ਮੇਰੀ ਉਮਰ ਹੋਵੇ 20 ਸਾਲ, ਮੈਂ ਆਖਰੀ ਸਾਹ ਤੱਕ ਭੁੱਲੂੰਗਾ ਨਹੀਂ। ਇਹ ਕਹਿੰਦੇ ਮੇਰੇ ਦਾਦਾ ਜੀ ਨੂੰ ਇੰਨੀ ਆਪਣੇ ਵਤਨ ਦੇ ਨਾਲ, ਭਾਰਤ ਨਾਲ, ਪੰਜਾਬ ਨਾਲ, ਅਬੋਹਰ ਨਾਲ ਖਿੱਚ ਸੀ ਵੀ ਉਹਨਾਂ ਨੇ ਸਾਰੀ ਉਮਰ ਇੱਧਰ ਪਾਕਿਸਤਾਨ ਦੇ ਵਿੱਚ ਰਹਿੰਦਿਆਂ ਆਪਣੀ ਮੰਜੀ ਦੀ ਪੈਂਦ ਉਧਰਲੇ ਪਾਸੇ ਨਹੀਂ ਕੀਤੀ। ਕਹਿੰਦੇ ਇੱਧਰ ਮੇਰਾ ਅਬੋਹਰ ਆ, ਹਾਂ ਜੀ ਹੈ ਜੀ, ਇੱਧਰ ਮੇਰਾ ਅਬੋਹਰ ਆ। ਇਹ ਅਸਲ ਦੇ ਵਿੱਚ ਤੁਹਾਡੇ ਅੰਦਰ ਕੀ ਕਸਕ ਕੀ ਆ, ਤੁਹਾਡੇ ਅੰਦਰ ਖਿੱਚ ਕੀ ਆ, ਇਹ ਉਹਦੀ ਇੱਕ ਉਦਾਹਰਨ ਆ। ਇਹ ਬਾਈ ਜੀ ਸ਼ਹਿਜ਼ਾਦ ਸਾਹਿਬ ਦੇ ਨਾਲ ਸਾਥੀ ਨੇ, ਨਾਸਰ ਸਾਹਿਬ ਦੇ ਸਾਥੀ ਨੇ, ਇਹ ਸਾਨੂੰ ਹੁਣੇ ਮਿਲੇ ਨੇ, ਇਹ ਰਾਈਟਰ ਨੇ, ਇਹ ਗੀਤ ਲੇਖਕ ਨੇ ਤੇ ਨਾਸਰ ਸਾਹਿਬ ਇੱਥੇ ਹੁਣੇ ਮਿਲੇ ਨੇ। ਬਾਕੀ ਇਹ ਸਾਡੇ ਜਥੇ ਦੇ ਜਿਹੜੇ ਬਾਕੀ ਕਾਨਫਰੰਸ ਦੇ ਸਾਥੀ ਨੇ। ਸਾਡੇ ਨਾ ਭਾਜੀ ਬਜ਼ੁਰਗ ਸੀ, ਜਿੱਦਾਂ ਤੁਸੀਂ ਗੱਲ ਸੁਣਾਈ ਨਾ, ਸਾਡੇ ਹਲੇ ਵੀ ਜ਼ਿੰਦਾ ਨੇ, ਪਟਵਾਰੀ ਸੀ ਇੱਧਰ ਉਹ ਕਾਨੂੰਗੋ ਪਟਵਾਰੀ। ਤਾਂ ਉਹਨਾਂ ਨੇ ਬੜੀ 25 ਸਾਲਾਂ ਦੀ ਸਰਵਿਸ ਮੁਕੰਮਲ ਕਰ ਲਈ, ਹੁਣ ਤਾਂ ਵਿਹਲੇ। ਉਹਨਾਂ ਦਾ ਇੰਟਰਵਿਊ ਕੀਤਾ ਲਵਲੀ ਸਿੰਘ ਭਾਜੀ ਨੇ, ਨਾਸਰ ਭਾਜੀ ਹੁਣਾਂ ਨੇ। ਉਹ ਕਹਿੰਦੇ ਹੁਣ ਤੁਹਾਡੀ ਆਖਰੀ ਖਾਹਿਸ਼ ਕੀ ਆ? ਕਹਿੰਦੇ ਪੁੱਛਦੇ ਹੁੰਦੇ, ਉਹ ਕਹਿੰਦੇ ਇੱਕ ਮੰਜਾ ਠੀਕ ਆ ਤੇ ਮੇਰੇ ਪਿੰਡ ਦਾ ਮੋੜ। ਹਾਏ 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 ਹਾਏ, ਆ ਦੇ ਦਿਓ, ਹੁਣ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਕਹਿੰਦਾ ਮੈਂ ਇੱਥੋਂ ਸੁਰਖਰੂ ਆ, ਮੈਨੂੰ ਸਿਰਫ ਉੱਥੇ ਲੈ ਜਾਓ ਇੱਕ ਵਾਰੀ। ਪਰ ਸਦਕੇ ਜਾਈਏ ਪੰਜਾਬੀ ਮਾਂ ਬੋਲੀ ਦੇ, ਜਿਹੜੀ ਸਾਨੂੰ ਕਰਕੇ ਅਸੀਂ ਇਕੱਠੇ ਆ, ਜਿਹਦੇ ਕਰਕੇ ਇਕੱਠੇ ਹੋਣ ਦਾ ਜਜ਼ਬਾਤ ਸਾਂਝੇ ਕਰਨ ਦਾ ਮੌਕਾ ਮਿਲਿਆ। ਇਹ ਜਿਹੜੀ ਗੁਲਾਬਾਂ ਦੀ ਮਹਿਕ ਹੈ, ਇਹ ਪੰਜਾਬੀ ਮਾਂ ਬੋਲੀ ਦੀ ਮਹਿਕ ਹੈ। ਸਹੀ ਗੱਲ ਹੈ। ਜਦੋਂ ਗਲ ਦੇ ਵਿੱਚ ਪਾਏ ਤੇ ਟਹਿਣਾ ਸਾਹਿਬ ਉਹ ਲੱਗਿਆ ਵੀ ਸਦਕੇ ਜਾਈਏ ਆਪਣੀ ਮਾਂ ਦੇ, ਜਿਹਦੇ ਕਰਕੇ ਵੀ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਤੇ ਉਸ ਮਾਂ ਬੋਲੀ ਦੀ ਸਿਫਤ ਕਰਨ ਲਈ ਇਕੱਠੇ। ਬਿਲਕੁਲ ਜੀ, ਅਸੀਂ ਨਾ ਇਸ ਵੇਲੇ ਵਾਹਗਾ ਬਾਰਡਰ ਵੱਲ ਖੜੇ ਆ ਤੇ ਅਸੀਂ ਇੱਥੇ ਆਪਦੇ ਹੁਣ ਚੈਕਿੰਗ ਹੋਣੀ ਆ, ਜੋ ਪ੍ਰਕਿਰਿਆ ਹੈਗੀ ਨਿਯਮਾਂ ਦੇ ਮੁਤਾਬਕ, ਜੋ ਪ੍ਰਕਿਰਿਆ ਹੋਣੀ ਆ ਉਹਦੇ ਵਿੱਚੋਂ ਲੰਘਣਾ ਹੈਗਾ। ਤੇ ਅਸੀਂ ਅਹਿਮਦ ਰਜ਼ਾ ਪੰਜਾਬੀ ਸਾਹਿਬ, ਨਾਸਰ ਸਾਹਿਬ ਤੇ ਬਾਕੀ ਜਿੰਨੇ ਵੀ ਉਹਨਾਂ ਦੇ ਸਾਥੀ ਨੇ, ਸਹਿਯੋਗੀ ਨੇ, ਪ੍ਰਬੰਧਕ ਨੇ, ਸਮਰਥਕ ਨੇ, ਪੰਜਾਬੀ ਬੋਲੀ ਦੇ ਆਸ਼ਕ ਨੇ, ਉਹਨਾਂ ਸਭ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ। ਇਹ ਸਾਡਾ ਪੂਰਾ ਜਥਾ ਜਿਹਦੀ ਅਗਵਾਈ ਸਹਿਜ ਮੰਗੜ ਸਾਹਿਬ ਨੇ ਕੀਤੀ ਆ, ਉਹਨਾਂ ਨੇ ਸਾਡੇ ਕੱਲੇ ਵਰਕੇ ਤੋਂ ਲੈ ਕੇ ਤੇ ਸਾਰਾ ਜਿਹੜਾ ਪ੍ਰਕਿਰਿਆ ਦੇ ਵਿੱਚੋਂ ਸਾਨੂੰ ਲੰਘਾਇਆ ਹੈਗਾ। ਬਹੁਤ ਬਹੁਤ ਧੰਨਵਾਦ। ਅਸੀਂ ਹੁਣੇ ਮਿਲੇ ਆ ਤੇ ਅਸੀਂ ਕਈ ਦਿਨ ਮਿਲਾਂਗੇ। ਬਹੁਤ ਮਿਹਰਬਾਨੀ। ਬਹੁਤ ਮੁਹੱਬਤ ਤੁਹਾਡੇ ਆਮਣ ਨਾਲ ਨਾ, ਐਵੇਂ ਬਹੁਤ ਸਮਝੋ ਸ਼ੁਕਰੀਆ। ਵੀ ਸਾਡੇ ਤੇ ਇੱਥੇ ਸਰਦੀਆਂ 'ਚ ਵੀ ਪਾਰ ਆ ਗਈ ਹੈ। ਬਹੁਤ ਮਿਹਰਬਾਨੀ। ਤੇ ਤੁਸੀਂ ਇੱਥੇ ਤੁਹਾਡੇ ਕੋਲੇ ਚੱਜ ਦਾ ਵਿਚਾਰ ਦੀ ਕਲਿੱਪ ਆ ਜਾਂਦੀ ਕਦੇ ਕਦੇ? ਭਾਜੀ ਕਲਿੱਪਾਂ ਆ ਮੇਰੇ ਨਾਲ ਕਰੋ ਭਾਜੀ ਪੂਰਾ ਪ੍ਰੋਗਰਾਮ ਆਉਂਦਾ ਹੈ, ਅਸੀਂ ਤੁਹਾਡਾ ਪੂਰਾ ਪ੍ਰੋਗਰਾਮ ਵੇਖਨੇ ਆ। ਮਿਹਰਬਾਨੀ। ਮੈਂ ਟਿਕਟੌਕ ਯੂਜ਼ ਕਰਦਾ ਨਾ ਤੇ ਮੈਂ ਵੇਖਦਾ ਰਹਿਣਾ ਵਾਂ। ਇੱਕ ਹੀ ਤੇ ਚੱਜ ਦਾ ਪ੍ਰੋਗਰਾਮ ਹੈ। ਚੱਜ ਦਾ ਵਿਚਾਰ। ਥੈਂਕ ਯੂ, ਬਹੁਤ ਮਿਹਰਬਾਨੀ। ਹਾਂਜੀ ਬਹੁਤ ਭਾਜੀ, ਸ਼ੁਕਰੀਆ। ਥੈਂਕ ਯੂ। ਬਹੁਤ ਸਾਡੇ ਕਰੀਬੀ, ਸਾਡੇ ਫੇਵਰਿਟ ਭਾਜੀ, ਕੀ ਹਾਲ ਚਾਲ ਹੈ? ਠੀਕ ਹੋ ਜੀ ਭਾਜੀ? ਕੀ ਹਾਲ ਚਾਲ ਹੈ ਜੀ ਭਾਜੀ? 1 ਮਿੰਟ ਜੀ ਸਾਨੂੰ ਦੇ ਦਿਓ। ਨਾ ਨਾ ਕੋਈ ਨਹੀਂ, ਇਹ ਆ ਲਓ ਜੀ ਭਾਜੀ। ਬਹੁਤ ਸ਼ੁਕਰੀਆ ਲੋ ਬਜ਼ੁਰਗੋ। ਮੈਂ ਕਿਹਾ ਵਾਪਸ ਖੜ ਕੇ ਵੇਚਣਾ ਹੀ ਭਾਜੀ ਤੁਹਾਡੀ ਰਾਹ ਡੀਕਦੇ ਸ਼ਾਮ ਹੋ ਗਈ ਆ। ਇਹ ਲਓ ਜੀ, ਇਹ ਵੀ ਫੜਾਓ। ਹਾਂ ਸਾਰੇ ਫੜਾ ਦਿਓ, ਫਿਰ ਇਕੱਠੇ ਮੋੜ ਲਾਂਗੇ। ਹੁਣ ਫੋਟੋ ਖਿੱਚਿਓ। ਭਾਜੀ ਸਭ ਤੋਂ ਪਹਿਲਾਂ ਵੈਲਕਮ, ਬਹੁਤ ਜ਼ਿਆਦਾ ਉਹਦੇ ਅੱਗੇ ਰਸ਼ ਦੇ ਵਿੱਚ ਸੀ ਤਾਂ ਮੈਂ ਕਿਹਾ ਹੁਣ ਜ਼ਰਾ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲੀ ਚੀਜ਼ ਕਿ ਮੈਨੂੰ ਲਿਖਦੇ ਨੂੰ ਹੋ ਗਿਆ ਤਕਰੀਬਨ 6 ਸਾਲ। ਤਾਂ 4 ਸਾਲ ਤੋਂ ਮੈਂ ਤੁਹਾਨੂੰ ਸੁਣ ਰਿਹਾ। ਮਤਲਬ ਜਦੋਂ ਲਿਖਣਾ ਲੱਗ ਪਿਆ ਤਾਂ ਉਦੋਂ ਪਤਾ ਲੱਗਿਆ ਕਿ ਯਾਰ ਕੁਛ
ਜਿਹੜੇ ਸਕੂਨ ਵਾਲੇ ਰਾਈਟਰ ਜਿਹਨੂੰ ਕਹਿ ਸਕਦੇ ਆ ਜਾਂ ਬਹੁਤ ਵੱਡੀਆਂ ਗੱਲਾਂ ਵਾਲੇ ਬੰਦੇ, ਸੋ ਉਹਦੇ ਵਿੱਚੋਂ ਤੁਸੀਂ ਇੱਕ ਹੋ। ਬਹੁਤ ਵਧੀਆ। ਸਾਡਾ ਮਿਊਜ਼ਿਕ ਪ੍ਰੋਡਿਊਸਰ ਹੈ ਸਾਡਾ ਇੱਧਰ ਦਾ ਮਹਿਮੂਦ ਭਾਜੀ, ਮਹਿਮੂਦ ਜੀ। ਸੋ ਸਭ ਤੋਂ ਫੇਵਰੇਟ ਉਹਦੇ ਤੁਸੀਂ ਹੋ। ਅੱਛਾ ਜੀ। ਹਾਂ ਮਤਲਬ ਸਾਡੇ ਲੈਂਦੇ ਪੰਜਾਬ 'ਚ ਪੰਜਾਬੀ ਮਿਊਜ਼ਿਕ ਕੋਈ ਕਰਦਾ ਨਾ ਤੇ ਹਰ ਬੰਦਾ ਉਹਨੂੰ ਪ੍ਰੈਫਰ ਕਰਦਾ ਕਿ ਮਹਿਮੂਦ ਜੀ ਕੋ ਮਿਊਜ਼ਿਕ ਕਰਾਉਣਾ। ਅੱਛਾ ਵਾਹ ਜੀ। ਤਾਂ ਉਹ ਬਾਈ ਤੁਹਾਡਾ ਬਹੁਤ ਵੱਡਾ ਫੈਨ ਆ। ਜ਼ਰੂਰ ਮਿਲਾਂਗੇ ਜੀ ਫਿਰ। ਲਾਜ਼ਮੀ, ਹਾਂਜੀ ਕਾਨਫਰੰਸ ਤੇ ਲਾਜ਼ਮੀ ਮੁਲਾਕਾਤ ਹੋਗੀ। ਤਾਂ ਭਾਜੀ ਕੁਝ ਗਾ ਕੇ ਲਾਜ਼ਮੀ ਸਾਨੂੰ ਸੁਣਾ ਦਿਓ। ਕੀ ਸੁਣਨਾ ਚਾਹੋਗੇ ਭਾਜੀ ਕੁਝ ਵੀ ਹੋ ਜਾਵੇ, ਬਸ ਤੁਹਾਡੀ ਸਕੂਨ ਵਾਲੀ ਆਵਾਜ਼ ਜਿਹਨੂੰ ਕਹਿੰਦੇ ਹੁੰਦਾ ਨਾ ਵੀ ਉਹ ਇੱਕ ਵਾਰੀ। ਮੇਰਾ ਜਿਹੜਾ ਪਸੰਦੀਦਾ ਨਾ ਮੈਂ ਤੇ ਉਹ ਹੀ ਸੁਣਾ ਲਓ, ਬੜੀ ਗੱਲ ਹੈ। ਤੁਹਾਡਾ ਪਸੰਦੀਦਾ ਕਿਹੜਾ? ਲਾਹੌਰੀਏ ਫਿਲਮ 'ਚ ਅਸੀਂ ਕੀਤਾ ਸੀਗਾ ਨਾ ਗੀਤ। ਹਾਂ। ਕੀ ਹੋਇਆ ਜੇ ਅੱਡੇ ਅੱਡ ਸਾਡੇ ਰਾਹ ਹੋ ਗਏ, ਬੱਚਿਆਂ ਜੇ ਪਾਲੇ ਸੁਪਨੇ ਸਭ ਤਬਾਹ ਹੋ ਗਏ। ਲਿਖੀਆਂ ਨਾ ਤੂੰ ਨਾ ਮੈਂ ਲਿਖੀਆਂ ਭਾਗ ਦੀਆਂ, ਅਣਚਾਹੇ ਇਹ ਫਾਸਲੇ ਖਾਮਖਾ ਹੋ ਗਏ। ਤੇ ਰੂਹਾਂ ਦੂਰ ਨਹੀਂ ਹੁੰਦੀਆਂ ਪਿੰਡੇ ਲੱਖ ਹੋਵਣ, ਰੱਬ ਰੱਖੂਗਾ ਡਰਨਾ ਆਪਾਂ ਨਹੀਂ ਰੁਲਦੇ। ਤੇ ਕਿੱਦਾਂ ਕੋਈ ਪਾਬੰਦੀਆਂ ਲਾ ਲਊ ਪ੍ਰੀਤਾਂ ਤੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਕੀ ਬਾਤ ਹੈ। ਮੇਰੇ ਜਿਹੜੀ ਮੇਰੀ ਰੀਲ ਹੁੰਦੀ ਹੈ ਨਾ ਬਾਰਡਰ ਤੋਂ ਆ ਕੇ, ਬਾਰਡਰ ਤੇ ਆ ਕੇ ਰੀਲ ਬਣਾਈ ਦੀ ਹੈ ਮੈਂ, ਇਹ ਉੱਤੇ ਲਾਉਂਦਾ ਹੁੰਦਾ। ਹਾਂ 2-2 3-3 ਮਿਲੀਅਨ 4-4 ਮਿਲੀਅਨ ਲੋਕ ਵੇਖਦੇ ਆ। ਕੀ ਬਾਤ ਹੈ ਜੀ। ਹੈਗਾ ਗਿਆਨੀ ਤੇ ਕਿਧਰ ਮਸਜਿਦ ਚ ਮੌਲਵੀ ਹੈ। ਸੇਮ ਰੀਅਲ ਸਟੋਰੀ ਹੈ ਪਿਛਲੇ ਸਾਲ ਦੀ ਵੀ ਉਹਨਾਂ ਦਾ ਰਹਿ ਗਿਆ ਸੀ ਭਰਾ ਉਧਰ ਤੇ ਭੈਣਾਂ ਇੱਧਰ ਸਨ। ਹੁਣ ਉਹਦੇ ਬੱਚੇ ਸੀ ਮਸਜਿਦ 'ਚ, ਸੌਰੀ ਉਧਰ ਗੁਰਦੁਆਰੇ ਪਾਠ ਕਰਦਾ ਸੀ ਗ੍ਰੰਥੀ ਸਿੰਘ ਜੀ, ਤੇ ਭੈਣਾਂ ਉਹਦੀਆਂ ਇੱਧਰ ਸਨ। ਉਹਨੇ ਫਿਰ ਫੈਮਿਲੀ ਨੂੰ ਦੇ ਨਾਲ ਆਪਣੀ ਦੇ ਨਾਲ ਸਲਾਹ ਦੇ ਨਾਲ ਪਹਿਲਾਂ ਉੱਥੇ ਆਪਣੇ ਰਿਸ਼ਤੇਦਾਰਾਂ ਨੂੰ ਭੈਣਾਂ ਨੂੰ ਸੱਦਿਆ, ਫਿਰ ਆਪਣੀਆਂ 2 ਧੀਆਂ ਦਾ ਵਿਆਹ ਇੱਥੇ ਆਪਣੀਆਂ ਭੈਣਾਂ ਦੇ ਮੁੰਡਿਆਂ ਨਾਲ ਕੀਤਾ। ਅੱਛਾ। ਇਹ ਪਿਛਲੇ ਸਾਲ ਦੀ ਸਟੋਰੀ ਹੈ। ਕੀ ਬਾਤ ਹੈ। ਮੇਰੇ ਸਾਰੇ ਟੱਬਰ ਦੀ ਸਹਿਮਤੀ ਨਾਲ। ਦੇਖੋ ਜਦੋਂ ਤੁਸੀਂ ਵਾਕਿਆ ਕਿਸੇ ਮਜ਼ਹਬ ਨੂੰ ਮੰਨਦੇ ਹੋ ਨਾ, ਤਾਂ ਮਜ਼ਹਬ ਜੋੜ ਸਕਦਾ, ਤੋੜ ਨਹੀਂ ਸਕਦਾ। ਬਹੁਤ ਵੱਡੀ ਗੱਲ ਹੈ ਨਾ। ਕੋਈ ਵੀ ਮਜ਼ਹਬ ਹੈ ਨਾ, ਤੁਸੀਂ ਮੰਨਦੇ ਹੋਵੋ ਜ਼ਰੂਰ। ਜੇ ਤੁਸੀਂ ਉਹਨੂੰ ਸਿਰਫ ਇੱਕ ਹਉਮੈ ਦਾ ਪਲੰਦਾ ਬਣਾ ਕੇ ਸਿਰ ਤੇ ਬਲੇਟਿਆ ਨਾ, ਫਿਰ ਕੁਝ ਨਹੀਂ ਹੋ ਸਕਦਾ। ਫਿਰ ਤੁਸੀਂ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ, ਹੈ ਨਾ। ਤਾਂ ਜੇ ਤੁਸੀਂ ਬੰਦੇ ਨੂੰ ਰੱਬ ਸਮਝ ਕੇ ਉਹਨੂੰ ਪਿਆਰ ਕਰਕੇ ਦੇਖੋ ਤਾਂ ਰੱਬ ਲੱਭ ਜਾਂਦਾ। ਕੀ ਬਾਤ ਹੈ ਭਾਜੀ। ਤੁਸੀਂ ਆਪਣੇ ਚੱਲ ਜਿੰਦੀ ਗਾਣੇ ਵਿੱਚ ਵੀ ਹੋਮੇ ਦਾ ਆਖਿਆ ਵੀ ਇਹਨੂੰ ਸੱਟੋ ਮੇਰੀ ਪੰਡ। ਹਾਂ ਇਹ ਲਾਣੀ ਪੈਣੀ। ਹਾਂ ਚੱਲ ਜਿੰਦੀ ਏ ਚੱਲ ਜਿੰਦੀ ਏ। ਕੀ ਬਾਤ ਹੈ ਜੀ। ਸਾਡੇ ਨਾ ਬਜ਼ੁਰਗਾਂ ਨੂੰ ਮੈਂ ਪੁੱਛਿਆ, ਦਾਦਾ ਜੀ ਨੂੰ ਇੱਕ ਵਾਰੀ, ਮੈਂ ਕਿਹਾ ਵੀ ਜਦੋਂ ਮਕਸਦ ਇੱਕ ਹੀ ਹੈ, ਖੁਦਾ ਇੱਕ ਹੈ, ਰੱਬ ਇੱਕ ਹੈ, ਇੰਨੇ ਧਰਮਾਂ ਦੀ ਲੋੜ ਕੀ ਪੈ ਗਈ? ਬੰਦੇ ਨੇ ਇੰਨੇ ਧਰਮ ਕਿਉਂ ਬਣਾ ਲਏ ਤੇ ਬਣਾ ਕੇ ਲੜਦਾ ਕਿਉਂ ਪਿਆ? ਉਹ ਮੈਨੂੰ ਕਹਿੰਦੇ ਵੀ ਕੋਈ ਔਰਤ ਜਦੋਂ ਫੈਸ਼ਨ ਕਰਦੀ ਹੈ ਕਿਉਂ ਕਰਦੀ ਹੈ? ਮੈਂ ਕਿਹਾ ਜ਼ਾਹਿਰ ਦੀ ਗੱਲ ਹੈ ਕਿ ਕੋਈ ਬੰਦਾ ਉਹਨੂੰ ਦੇਖੇ ਤੇ ਪਸੰਦ ਆਵੇ, ਅਟਰੈਕਟ ਹੋਵੇ, ਕਿਸੇ ਨੂੰ ਅਟਰੈਕਟ ਕਰ ਸਕੇ। ਕਹਿੰਦੇ ਬੰਦਾ ਅਟਰੈਕਟ ਹੋ ਗਿਆ, ਹੁਣ ਉਹਦਾ ਵਿਆਹ ਹੋ ਗਿਆ, ਹੁਣ ਉਹ ਜਿਹੜਾ ਲੀੜਾ ਲੱਪਾ ਪਾਇਆ, ਜਿਹੜਾ ਹਾਰ ਸ਼ਿੰਗਾਰ ਲਾਇਆ ਹੋਇਆ, ਉਹ ਲਾਊਗੀ ਤੇ ਮੁਲਾਕਾਤ ਹੋਣੀ ਨਾ ਜਦੋਂ ਪਹਿਲੀ ਰਾਤ ਹੈ। ਕਹਿੰਦੇ ਇੰਨਾ ਕੁ ਕੰਮ ਧਰਮ ਹੈ। ਜਦੋਂ ਖੁਦਾ ਦੇ ਸਾਹਮਣੇ ਹੋਏ, ਨਾ ਉੱਥੇ ਟੋਪੀ ਹੋਣੀ ਹੈ, ਨਾ ਬੋਦੀ ਹੋਣੀ, ਨਾ ਪੱਗ ਹੋਣੀ, ਰੂਹ ਦੇ ਉੱਤੇ ਤਾਂ ਵੱਜਦਾ ਹੀ ਕੁਛ ਨਹੀਂ। ਹਾਏ ਜਿੱਦਣ ਉਹਦੇ ਸਾਹਮਣੇ ਹੋ ਕੇ ਬਹਿ ਕੇ ਉਦਣ ਕਾਹਦੇ ਸਿੱਖ ਤੇ ਕਾਹਦੇ ਮੁਸਲਮਾਨ, ਉਦਣ ਤਾਂ ਬਸ ਹੈ ਨਾ ਵੀ ਉਹ ਪਾਣੀ ਨੂੰ ਪਾਣੀ ਨੇ ਮਿਲ ਜਾਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਉੱਥੇ ਅਮਲਾਂ ਦੇ ਹੋਣੇ। ਉੱਥੇ ਤਾਂ ਤੁਹਾਡਾ ਕਿਸੇ ਨੇ ਤੇਰੀ ਜ਼ਾਤ ਪੁੱਛਣੀ ਕਰਕੇ ਕੀ ਹੈ। ਤੇ ਕਹਿੰਦੇ ਵੀ ਲੜਾਈ ਪਤਾ ਕਿਸ ਗੱਲ ਦੀ ਹੈ? ਲੜਾਈ ਇਸ ਗੱਲ ਦੀ ਹੈ, ਜਿਹਨੇ ਫਰਾਕ ਪਾਈ ਉਹ ਕਹਿੰਦਾ ਫਰਾਕ ਦਾ ਫੈਸ਼ਨ ਵਧੀਆ, ਜਿਹਨੇ ਸਾੜੀ ਪਾਈ ਉਹ ਕਹਿੰਦਾ ਸਾੜੀ ਦਾ ਫੈਸ਼ਨ। ਗੱਲ ਸਿਰਫ ਉਹ ਫੈਸ਼ਨ ਦੀ ਲੜਾਈ ਦੀ ਹੈ, ਇਹ ਧਰਮ ਦੀ ਲੜਾਈ ਨਹੀਂ ਹੈਗੀ। ਬੜੀ ਸੋਹਣੀ ਗੱਲ। ਸਹੀ ਵੱਡੀਆਂ ਗੱਲਾਂ ਭਾਜੀ। ਕਹਿੰਦੇ ਆ ਜਾਓ ਜੀ। ਉੱਥੇ ਉਹਨਾਂ ਦੇ ਪਹਿਲਾਂ ਆਫਿਸ 'ਚ ਬੈਠੇ ਮਸਜਿਦ ਦੇ, ਤੇ ਜਦੋਂ ਨਮਾਜ਼ ਦਾ ਟਾਈਮ ਹੋਇਆ ਤੇ ਉਹ ਬੱਚੇ ਉਹਨਾਂ ਨੂੰ ਲੈਣ ਆਏ ਵੀ ਇਮਾਮ ਜੀ ਪਿਆ ਜਾਓ, ਸਾਰੇ ਉਡੀਕ ਰਹੇ ਨੇ। ਉਹ ਗਏ ਤੇ ਮੈਂ ਵੀ ਬੇਨਤੀ ਕੀਤੀ, ਮੈਨੂੰ ਕਹਿੰਦੇ ਵੀ ਤੁਸੀਂ ਐਂ ਕਰੋ ਅੰਦਰ ਹੀ ਆ ਜਾਓ ਤੇ ਨਾਲ ਬੈਠ ਜਿਓ ਮੇਰੇ। ਜਦੋਂ ਮੈਂ ਅੰਦਰ ਜਾਣ ਲੱਗਿਆ ਨਾ ਤਾਂ ਮੈਂ ਦੇਖਿਆ ਵੀ ਸਾਰੇ ਕੁੜਤਿਆਂ ਪਜਾਮਿਆਂ ਦੇ ਵਿੱਚ ਸੀ, ਮੈਂ ਪੈਂਟ ਕਮੀਜ਼ ਪਾਇਆ ਹੋਇਆ ਸੀ। ਇਹ ਸਾਰੇ ਇੱਕ ਜਿਹੇ ਲੱਗ ਰਹੇ ਸੀ, ਮੈਂ ਇੱਕ ਬੰਦਾ ਵਿੱਚ ਵੱਖਰਾ ਸੀ। ਤੇ ਮੈਨੂੰ ਐ ਮਹਿਸੂਸ ਹੋਇਆ ਵੀ ਯਾਰ ਮੈਂ ਹੁਣ ਜੇ ਜਾ ਕੇ ਬੈਠਾ ਕਿਸੇ ਦਾ ਧਿਆਨ ਖਿੰਡਰੂਗਾ ਵੀ ਇਹ ਕਿੱਥੋਂ ਆ ਗਿਆ, ਕਿਉਂ ਆ ਗਿਆ, ਕੌਣ ਆ ਗਿਆ, ਹੈ ਨਾ।
ਤਾਂ ਮੈਂ ਜਾਣਾ ਬਿਹਤਰ ਨਹੀਂ ਸਮਝਿਆ। ਮੈਂ ਦਲੀਜਾਂ ਦੇ ਬਾਹਰ ਹੀ ਉੱਥੇ ਬੈਠ ਗਿਆ। ਦਲੀਜਾਂ ਦੇ ਬਾਹਰ ਬਹਿ ਕੇ ਮੈਂ ਸੁਣਨਾ ਸ਼ੁਰੂ ਕਰਤਾ ਤੇ ਉਹ ਸੁਣਦਿਆਂ ਮੇਰਾ ਮਨ ਨਾ ਜਿਹੜਾ ਬੜਾ ਵਿਰਾਗ ਜਿਹੇ ਚ ਹੋ ਗਿਆ। ਮੈਂ ਰੋਣ ਲੱਗ ਗਿਆ ਉੱਥੇ ਬੈਠਾ। ਮੈਨੂੰ ਨਹੀਂ ਪਤਾ ਲੱਗਿਆ ਵੀ ਉਹ ਕਦੋਂ ਨਮਾਜ਼ ਜਿਹੜੀ ਸੀ ਉਹ ਅਤਾ ਕਰਕੇ ਤੇ ਉਹ ਵਿਹਲੇ ਹੋ ਗਏ। ਉਹ ਆ ਕੇ ਤੇ ਮੇਰੇ ਪਿੱਛੇ ਖੜੇ ਸੀ, ਮੈਨੂੰ ਨਹੀਂ ਪਤਾ ਸੀ, ਮੇਰੇ ਮਗਰ ਖਲੋਤੇ। ਉਹਨਾਂ ਆ ਕੇ ਮੇਰੇ ਮੋਢਿਆਂ ਤੇ ਹੱਥ ਰੱਖਿਆ, ਕਹਿੰਦੇ ਮੈਂ ਤੁਹਾਨੂੰ ਅੰਦਰ ਡਿੱਕੀ ਜਾਂਦਾ, ਤੁਸੀਂ ਇੱਥੇ ਬੈਠੇ ਹੋ ਤੇ ਕਹਿੰਦੇ ਤੁਸੀਂ ਰੋਂਦੇ ਕਿਉਂ ਆ? ਮੈਂ ਕਿਹਾ ਮੈਂ ਤਾਂ ਇਹ ਯਾਦ ਕਰਦਾ ਕਿ ਜਦੋਂ ਗੁਰੂ ਨਾਨਕ ਸਾਹਿਬ ਨਮਾਜ਼ ਪੜ੍ਹਨ ਗਏ ਸੀ ਉਹ ਵੇਲਾ ਕਿੱਦਾਂ ਦਾ ਹੋਏਗਾ, ਉਹ ਪਿਆਰ ਕਿੱਦਾਂ ਦਾ ਹੋਏਗਾ। ਜਿੱਥੇ ਕੋਈ ਗੱਲ ਸਿਰਫ ਇੰਨੀ ਹੈ ਵੀ ਜੇ ਤੁਸੀਂ ਖੁਦਾ ਦੀ ਗੱਲ ਕਰਨੀ, ਯਾਰ ਮੈਂ ਤੁਹਾਡੇ ਨਾਲ ਗੱਲ ਕਰ ਸਕਦਾ। ਮਕਸਦ ਤਾਂ ਇੰਨਾ ਹੀ ਹੈ ਨਾ ਵੀ ਜੇ ਤੁਸੀਂ ਵੀ ਰੱਬ ਦੀ ਗੱਲ ਕਰਨੀ, ਚਲੋ ਰਲ ਕੇ ਕਰ ਲੈਂਦੇ ਆ। ਲੜਾਈ ਤਾਂ ਕੋਈ ਨਹੀਂ, ਮਸਲਾ ਤਾਂ ਕੋਈ ਵੀ ਨਹੀਂ। ਲੋ ਵੀਰ ਜੀ, ਵੈਲਕਮ ਤੁਹਾਨੂੰ ਬਹੁਤ ਬਹੁਤ। ਥੈਂਕ ਯੂ ਸਰ। ਸਾਡੇ ਭਾਜੀ ਆ ਗਏ ਆ ਨਾਲ, ਭੈਣ ਜੀ ਆਏ ਨੇ, ਤਾਂ ਸਮਾਨ ਰੱਖ ਲਈਏ ਗੱਡੀ ਦੇ ਵਿੱਚ। ਅਸੀਂ ਤਾਂ ਬੜੀ ਦੇਰ ਦਾ ਤੁਹਾਡਾ ਵੇਟ ਕਰਨ ਦੇ ਉੱਥੇ, ਤਾਂ ਤੁਸੀਂ ਪਹਿਲਾਂ ਟਰਾਲੀ ਵਾਲਾ ਇੱਧਰ ਲੈ ਆਇਆ। ਹਾਂ ਉਹ ਫਿਰ ਹੋ ਜਾਂਦਾ ਨਾ, ਤੁਹਾਡੀ ਇਮੀਗ੍ਰੇਸ਼ਨ ਹੋ ਗਈ ਤਾਂ ਤੁਸੀਂ ਸਾਨੂੰ ਅੱਗੇ ਲਿਆਏ ਜੀ। ਲੋ ਜੀ, ਇਸ ਟਾਈਮ ਅਸੀਂ ਹੈਗੇ ਆ ਜੀ ਰਿੰਗ ਰੋਡ ਤੇ, ਲਾਹੌਰ ਇੰਟਰ ਹੋ ਚੁੱਕੇ ਆ। ਭਾਜੀ ਸਾਡੇ ਨਾਲ ਨੇ। ਭਾਜੀ ਕਿਦਾਂ ਦਾ ਫੀਲ ਹੋ ਰਿਹਾ ਸਭ ਤੋਂ ਪਹਿਲਾਂ? ਬਹੁਤ ਹੀ ਵਧੀਆ, ਵਾਵਾ ਬਹੁਤ ਜ਼ਿਆਦਾ। ਭੈਣ ਜੀ ਤੁਸੀਂ ਦੱਸੋ ਜੀ। ਬਹੁਤ ਵਧੀਆ ਲੱਗ ਰਿਹਾ, ਇਦਾਂ ਹੀ ਲੱਗ ਰਿਹਾ ਜਿੱਦਾਂ ਉਧਰ ਪੰਜਾਬ 'ਚ ਲੱਗਦਾ। ਸੇਮ ਹੀ ਆ। ਲੈਂਗੁਏਜ ਡਿਫਰੈਂਟ ਆ ਪੜਨ ਨੂੰ। ਅੱਛਾ, ਪੜਨ ਨੂੰ ਡਿਫਰੈਂਟ ਆ, ਬੋਲਣ ਨੂੰ ਤਾਂ ਨਹੀਂ ਹੈਗੀ ਨਾ? ਬੋਲਣ ਨੂੰ ਬਿਲਕੁਲ ਤੁਹਾਡੀ ਤਾਂ ਸਾਡੇ ਵਾਲੀ ਲੱਗ ਰਹੀ। ਅੱਛਾ, ਮੇਰੀ ਤਾਂ ਬਿਲਕੁਲ ਹੀ। ਮੈਨੂੰ ਤਾਂ ਕਮੈਂਟ ਵੀ ਆਉਣੇ ਆ, ਤੁਸੀਂ ਉਧਰ ਦੇ ਹੋ। ਹਾਂਜੀ। ਭਾਜੀ ਨੇਟਿਵ ਜਿਹੜਾ ਮੇਨ ਤੁਹਾਡਾ ਕਾਨਫਰੰਸ ਲਈ ਆ, ਘੁੰਮਣਾ ਫਿਰਨਾ ਵੀ ਨਾਲ ਗੁਰਦੁਆਰਾ ਸਾਹਿਬ ਸਾਰਾ ਹੈ ਨਾ। ਸੋ ਜਿੰਨੇ ਦਿਨ ਵੀ ਤੁਸੀਂ ਇੱਥੇ ਹੈਗੇ ਹੋ, ਹੋਪਫੁਲੀ ਤੁਸੀਂ ਇੰਜੋਏ ਕਰੋਗੇ। ਤਾਂ ਭੈਣ ਜੀ ਤਾਂ ਸ਼ਾਪਿੰਗ ਕਰਨਗੇ ਬਹੁਤ ਜ਼ਿਆਦੀ। ਮੈਨੂੰ ਬੜੀ ਲੰਬੀ ਲਿਸਟ ਆਈ ਹੈ ਕਿ ਸ਼ਾਪਿੰਗ ਕਰਕੇ ਮੇਰੇ ਲਈ ਸੂਟ ਲੈ ਕੇ ਆਇਆ। ਬੈਗ ਵੱਡੇ ਲੈ ਕੇ ਆਏ ਹੋ? ਮੈਂ ਬਸ ਬੈਗ ਵੀ ਇੱਥੋਂ ਥੋੜੇ ਲੈਣੇ ਆ। ਬੈਗ ਵੀ ਇੱਥੋਂ ਲੈਣੇ ਲੈ ਲੈਣੇ ਨੇ। ਚਲੋ ਕੋਈ ਨਹੀਂ, ਅਸੀਂ ਜੇ ਨਾ ਬੈਗ ਹੋਇਆ ਤਾਂ ਆਪਾਂ ਤੁਹਾਨੂੰ ਉਹ ਥੈਲਾ ਨਾ ਦਾ ਬੋਰਾ ਵੱਡਾ ਉਹ ਦੇ ਦਾਂਗੇ, ਤਾਂ ਤੁਸੀਂ ਲੈ ਜਾਓ। ਹਾਂ, ਲਿਸਟ ਵੀ ਲੰਮੀ ਆ। ਚਲੋ ਬਾਕੀ ਜਿਹੜੀਆਂ ਮੇਰੀਆਂ ਬੀਬੀਆਂ ਭੈਣਾਂ ਵੇਖਣ ਦਈਆਂ ਵਾ, ਉਹ ਵੇਖਿਓ ਕਿ ਭੈਣ ਸ਼ਾਪਿੰਗ ਕਿੱਦਾਂ ਕਰਦੀ ਇਧਰੋਂ। ਸੋ ਕਿਹੜੇ ਸੂਟ ਇਧਰੋਂ ਵਧੀਆ ਮਿਲਦੇ, ਉਹ ਵੀ ਤੁਹਾਨੂੰ ਨਾਲ ਦੇ ਨਾਲ ਵਲੌਗਸ ਵਿਖਾਵਾਂਗੇ। ਆਪਾਂ ਹੋਟਲ ਜਾ ਰਹੇ ਹਾਂ ਤੇ ਜਾ ਕੇ ਚੈੱਕ ਇਨ ਕਰ ਲਈਏ ਤਾਂ ਕਿ ਥੱਕੇ ਆਏ ਥੋੜਾ ਰੈਸਟ ਮਿਲ ਜਾਵੇ। ਦੈਨ ਉਸ ਤੋਂ ਬਾਅਦ ਜਿਹੜੀ ਵੀ ਸ਼ਡਿਊਲ ਹੋਇਆ, ਜੋ ਵੀ ਗੱਲਬਾਤ ਹੋਈ, ਆਪਾਂ ਸਾਂਝੀ ਕਰਦੇ ਹਾਂ। ਲੋ ਜੀ, ਫਾਈਨਲੀ ਆਪਾਂ ਪਹੁੰਚ ਆਏ ਆ ਲਿਬਰਟੀ ਮਾਰਕੀਟ। ਹਾਂਜੀ ਭਾਜੀ, ਕਿਦਾਂ ਲੱਗਾ ਲਾਹੌਰ? ਬਹੁਤ ਮਜ਼ਾ ਆ ਰਿਹਾ ਭਾਜੀ। ਸਵਾਦ ਆ ਰਿਹਾ? ਲਵਿੰਗ ਇਟ। ਨਿਮਰ, ਹਾਊ ਯੂ ਫੀਲਿੰਗ? ਗੁੱਡ। ਸੇ ਇਟ ਲਾਊਡ। ਓ ਸੋ ਭਾਬੀ, ਤੁਹਾਨੂੰ ਵਧੀਆ ਲੱਗ ਰਿਹਾ? ਮੈਂ ਬਹੁਤ ਐਕਸਾਈਟਡ ਆ, ਮੈਨੂੰ ਸ਼ਾਪਿੰਗ ਬਹੁਤ ਇੰਟਰਸਟਿੰਗ ਲੱਗ ਰਹੀ ਹੈ। ਸ਼ਾਪਿੰਗ ਤਾਂ ਉਹ ਇਹ ਭਾਜੀ ਤੁਹਾਡੀ ਖੈਰ ਨਹੀਂ, ਜਿੱਦਣ ਦਾ ਮੈਂ ਆਇਆ ਸ਼ਾਪਿੰਗ ਹੀ ਹੋ ਰਹੀ ਹੈ। ਓਕੇ ਚਲੋ ਜੀ, ਆ ਜਾਓ, ਅੱਲਾ ਖੈਰ ਕਰੇ। ਲੋ ਜੀ, ਉਹ ਫੇਰ ਮਿਲ ਗਿਆ ਜੀ। ਆਏ ਆਏ ਆਏ, कैसे हो? ਮਾਈ ਲਵ ਡੇਰੇ ਵਾਲਾ। ਹੈਲੋ ਭਾਜੀ, ਇਹ ਭਾਜੀ ਸ਼ਾਹ ਜੀ ਸਾਹਿਬ ਸਾਡੇ। ਹਰਮਨ ਵੀਰ ਜੀ, ਐਂਡ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ? ਫੇਰ ਮਿਲ ਗਏ। ਫੇਰ ਮਿਲ ਪਏ। ਹੋਰ ਠੀਕ ਹੋ? ਬਹੁਤ ਵਧੀਆ। ਮੈਂ ਗੈਸਟਾਂ ਨੂੰ ਲੈ ਕੇ ਆਇਆ ਜੀ। ਵਾਹ, ਹੈ ਮੈਂ ਸਦਕੇ ਮੈਂ ਫਰ ਵੰਜਾਂ ਛੱਡ ਦੇ। ਹੈ ਇੱਕ ਛੱਡ ਦੇ, ਦੂਜਾ ਲੈ ਆਉਂਦੇ। ਨਹੀਂ, ਪਹਿਲਾਂ ਛੱਡਦੇ ਨਹੀਂ। ਨਹੀਂ, ਪਹਿਲੇ ਛੱਡਦੇ ਨਹੀਂ ਅਸੀਂ। ਓਏ ਸਰ, कैसे हो? ਕੀ ਹਾਲ ਹੈ? ਵਧੀਆ, ਤੂੰ ਸੁਣਾ? ਠੀਕ ਹੈ। ਵਧੀਆ, ਗੁੱਡ। ਠੀਕ ਹੈ। ਗੈਸਟ ਹਾਂਜੀ ਭਾਈ ਜੀ, ਵਧੀਆ। ਹਾਂਜੀ ਭਾਜੀ, ਆ ਗਏ ਸਾਰੇ। ਦੂਜੀ ਵਾਰੀ ਤੁਹਾਨੂੰ ਫਿਰ ਵੈਲਕਮ ਭਾਜੀ, ਤੀਜੀ ਵਾਰੀ ਸ਼ੁਕਰੀਆ। ਤੀਜੀ ਵਾਰੀ ਨਹੀਂ, ਮੈਂ ਸਵੇਰੇ ਤੁਹਾਨੂੰ ਫਿਰ ਮਿਲ ਪੈਣਾ ਨਾ। ਇਹ ਕਿਤੇ ਤੇਰਾ ਵਲੌਗ ਤਾਂ ਨਹੀਂ ਚੱਲਣ ਦਿਆ? ਬਿਲਕੁਲ ਭਾਈ, ਮੈਂ ਤੁਹਾਨੂੰ ਪਹਿਲਾਂ ਇਨਫਾਰਮ ਕੀਤਾ ਸੀ ਇੱਥੇ ਛੱਟਾ ਦਿੱਤਾ ਅਸੀਂ ਵਲੌਗਰਾਂ ਦਾ। ਤੁਹਾਨੂੰ ਇਹ ਵੀ ਨਹੀਂ, ਹਾਂ, ਤੁਹਾਨੂੰ ਇਹ ਵੀ ਨਹੀਂ ਪਤਾ ਲੱਗਣਾ। ਦਿਲ ਕਰੇ ਤੇ ਤੁਹਾਡੀ ਲਾਗੇ ਇੱਕ ਤਾਂ ਵਲੌਗਰ ਰੰਗ ਜਾਇਜ਼ ਕਰਕੇ। ਹੈਲੋ, ਇਹ ਬਲਾਗਰ ਨੰਗ, ਹਾਂ, ਇਹ ਬਲਾਗਰ ਆ ਕੇ ਕੁਝ ਹੋਰ ਰੰਗਾਉਂਦੇ ਪਏ? ਇਹ ਵਲੌਗਰ ਹੀ ਨੰਗਾਇਆ। ਹੁਣ ਦੇਖੋ, ਇਹੋ ਜਿਹੇ ਬੰਦੇ ਵੀ ਵਲੌਗਿੰਗ ਕਰਨ ਦੇ ਆ, ਤੇ ਫਿਰ ਆਪੇ ਸੋਚ ਲਓ, ਤੁਸੀਂ ਆਪੇ ਹੀ ਸੋਚ ਲਓਗੇ ਵਲੌਗਰ ਦੇਸ਼ ਦਾ ਭਵਿੱਖ ਕਿੱਥੇ। ਹਾਂ, ਅੱਲਾ ਮਾਫ ਕਰੇ ਮੁਰਸ਼ਦ, ਤੁਸੀਂ ਵਲੌਗਿੰਗ ਸ਼ੁਰੂ ਹਾਂ। ਇਹਦਾ ਜਿਹੜਾ ਫਾਲੋਵਰ ਨੇ ਉਹ ਟਰੈਵਲ ਵਿਦ ਵਿਕਾਸ ਹੈ, ਤੁਹਾਨੂੰ ਫਟਾਫਟ ਫਾਲੋ ਕਰ ਲਓ। ਚੈੱਕ ਕਰ ਲਓ। ਸਾਡੇ ਇਦਾਂ ਪ੍ਰਮੋਸ਼ਨਾਂ ਕਰਦੇ ਆ। ਸਮੀ ਨੇ ਜਦੋਂ ਸਟਾਰਟ ਕੀਤਾ ਨਾ ਵਲੌਗਿੰਗ ਆਪਦੀ, ਮੈਂ ਵਲੌਗ ਬਣਾ ਰਿਹਾ। ਹਾਂਜੀ, ਕੀ ਹਾਲ ਹੈ ਜੀ? ਸਮੀ ਦੇ ਵਲੌਗ ਆ ਗਏ। ਉਹ ਮੈਂ ਹਰ ਵਲੌਗ 'ਚ, ਮੇਰੇ 3 ਵਲੌਗਾਂ 'ਚ ਉਹਦੀ ਪ੍ਰਮੋਸ਼ਨ ਆ ਪਹਿਲਿਆਂ 'ਚ। ਚਲੋ ਭਾਜੀ, ਗੱਲ ਮੁੱਕਦੀਆਂ ਬਾਅਦ ਦੀਆਂ, ਤੁਸੀਂ ਪੋਇਟਰੀ ਸੁਣਾ ਦਿਓ ਬਸ ਇੱਕ ਮੈਨੂੰ। ਭਾਜੀ, 4 ਲਾਈਨਾਂ ਤੁਹਾਡੇ ਲਈ, ਹਾਏ, ਤੇ ਇਸ ਧਰਤੀ ਲਈ ਜਿਹਨੂੰ ਸਾਡੇ ਮਤਲਬ ਦਾਦੇ ਪੜਦਾਦੇ ਪੂਰਵਜ ਸ਼ੁਰੂ ਤੋਂ ਤਰਸਦੇ ਰਹੇ। ਤੇ ਉਹਨਾਂ ਦੀ ਜਿਹੜੀ ਸੋਚ ਆ, ਉਹਨਾਂ ਦੀ ਜਿਹੜੀ ਇੱਛਾ ਸਾਡੇ ਵਰਗਿਆਂ ਦੇ ਥਰੂ ਅੱਜ ਪੂਰੀ ਹੋਈ ਹੈ ਇੱਧਰ ਆ ਕੇ। ਜੀ ਸੁਣਾਓ ਜੀ। ਤੇ ਸ਼ੇਰ ਹੈ ਕਿ
ਕਲਾ ਨੂੰ ਚਾਹਣਾ ਪਾਕਿਸਤਾਨ 'ਚ। ਹਾਏ ਮੈਂ ਸੁਣਿਆ ਹੋਇਆ ਪਰ ਇੱਕ ਵਾਰੀ ਫਿਰ ਸੁਣਾ ਦਿਓ। ਕਲਾ ਨੂੰ ਚਾਹਣਾ ਪਾਕਿਸਤਾਨ 'ਚ ਹਾਂ ਤੇ ਸ਼ਾਇਰੀ ਤੇ ਗਾਣਾ ਪਾਕਿਸਤਾਨ 'ਚ। ਸਾਡੇ ਵੱਲ ਰਹਿ ਗਏ ਸੰਧੂ ਵਰਗੇ ਹਾਏ ਤੇ ਹੁਸਨ ਮਰ ਜਾਣਾ ਪਾਕਿਸਤਾਨ 'ਚ। ਰੁਕ ਜਾਓ ਪਾਕਿਸਤਾਨ ਦੀ ਧਰਤੀ ਤੇ ਖੜੋਗੇ ਭਾਜੀ? ਨਹੀਂ ਸੌਰੀ ਇਹ ਤਾਂ ਇਹੀ ਹੈ, ਇਹ 'ਚ ਕੋਈ ਇਹੋ ਜਿਹੀ ਗਲਤ ਨਹੀਂ। ਕੀ ਬਾਤ ਹੈ ਭਾਜੀ। ਉੱਥੇ ਹਰ ਪਿੰਡ ਸੈਕਟਰ ਬਣ ਗਿਆ। ਹਾਂ ਚੰਡੀਗੜ੍ਹ ਮੋਹਾਲੀ ਵਾਲੇ ਪਾਸੇ ਉੱਥੇ ਹਰ ਪਿੰਡ ਸੈਕਟਰ ਬਣ ਗਿਆ ਤੇ ਪੰਜਾਬ ਪੁਰਾਣਾ ਪਾਕਿਸਤਾਨ 'ਚ ਤੇ ਹਰਮੰਦਰ ਸਾਹਿਬ ਲਈ ਲੱਖ ਸ਼ੁਕਰਾਨੇ ਪਰ ਨਨਕਾਣਾ ਪਾਕਿਸਤਾਨ 'ਚ। ਹਾਏ ਸੋ ਪਾਕਿਸਤਾਨ ਦੀ ਧਰਤੀ ਬਹੁਤ ਮਹਾਨ ਆ। ਪੰਜਾਬ ਦੀ ਧਰਤੀ, ਲਾਹੌਰ ਦੀ ਧਰਤੀ ਸ਼ਾਇਰੀ ਦੇ ਵਿੱਚ ਹੋ ਜਾਵੇ, ਮੌਸੀਕੀ ਦੇ ਵਿੱਚ ਹੋ ਜਾਵੇ, ਇਤਿਹਾਸ ਦੇ ਵਿੱਚ ਹੋ ਜਾਵੇ ਤੇ ਇੱਥੋਂ ਦੇ ਕਲਾਮ ਮਤਲਬ ਹਾਲੇ ਵੀ ਉੱਥੇ ਬੱਚਾ ਜਾਣਦਾ ਕਿਉਂਕਿ ਪਰਮਾਤਮਾ ਦੀ ਆਪਣੀ ਬਖਸ਼ਿਆ, ਆਪਣਾ ਕਰਮ ਆ ਇਸ ਧਰਤੀ ਦੇ ਉੱਤੇ, ਇਸ ਮਿੱਟੀ ਦੇ ਉੱਤੇ। ਤੇ ਬਾਕੀ ਸਵਾਦ ਲਓ, ਆਨੰਦ ਭਾਜੀ ਲਓ। ਸਵਾਦ ਪੂਰਾ, ਕੁਛ ਪਤਾ ਨਹੀਂ ਕਿਹੜੇ ਪਲ ਰੋ ਪੈਣਾ ਇੱਥੇ। ਹਾਏ ਸਦਕੇ ਨਾ ਤੁਹਾਨੂੰ ਲੋੜ ਨਹੀਂ ਦਿੰਦੇ ਅਸੀਂ। ਕੁਤੁਕਧਾਰੀ ਕੱਢ ਦੋਗੇ? ਕੁਤੁਕਧਾਰੀਆਂ ਆਪਾਂ ਤੁਹਾਡੇ ਨਾ ਗੱਲਾਂ ਨਹੀਂ ਕਿ ਗੱਲਾਂ ਨਹੀਂ। ਅੱਛਾ ਰੋਟੀ ਤੇ ਨਹੀਂ ਖਾਧੀ ਤੁਸੀਂ ਨਾ ਹਲੇ? ਨਹੀਂ ਭਾਜੀ ਖਵਾਈ ਨਹੀਂ। ਅਸੀਂ ਗੱਲਾਂ ਢਿੱਡ ਭਰਦੇ ਭਾਜੀ ਮੈਨੂੰ ਲੱਗ ਰਿਹਾ। ਵਰਜਿਸ਼ ਕਰਕੇ ਪਹਿਲਵਾਨ ਪੂਰੇ ਡੰਡ ਮਾਰਨਾ। ਪੰਜਾਬੀ ਮੁੰਡੇ ਵਰਜਿਸ਼ ਕਰਦੇ ਪਹਿਲਵਾਨ। ਆਏ ਸਾਬਾ खूब सारा ਇਹਦੇ ਕੋ ਡੰਡ ਸਿੱਖ ਲਓ। देखो शादी की शॉपिंग कैसे करती है? So monkey going shopping. Look at a monkey going shopping. Is very rich monkey gentleman. भाई शॉपिंग शादी की कैसे करते हैं? टहल के खूब सारा ਇਹਦਾ ਮਸ਼ੂਕ ਦੇ ਘਰੇ ਜਾਂਦਾ। टहल के gentleman बन के एक जंप लगा के ये सब सरदार ने खड़े होके अदर पहले जो तो आज 1000 का इनाम तेरे को मिलना है। ऐसा हुआ अल्लाह खैर सलामत रखे। ਨਹੀਂ ਮਤਲਬ ਕਿਉਂਕਿ ਤੁਸੀਂ ਯਾਦ ਰੱਖੀ ਮੇਰੇ ਵੀਰੇ, ਤੁਸੀਂ ਯਾਦ ਰੱਖੀ ਸੁਣੇ। ਓਕੇ ਕਿਹੜੀ ਥਾਂ ਤੋਂ ਆਏ ਹੋ? ਅਮਰੀਕਾ ਤੋਂ। ਕੈਲੀਫੋਰਨੀਆ। ਹਾਂਜੀ ਤਾਂ ਯਾਰ ਹੁਣੇ ਥੱਕ ਹਾਰ ਕੇ ਮੁੜਦੇ ਪਏ ਆ, ਮੁੜੇ ਵਤਨਾਂ ਨੂੰ ਹੈ। ਤੇ ਭਾਜੀ ਹੁਣਾਂ ਨੂੰ ਆਪਾਂ ਹਰਮਨਵੀਰ ਆਪਣੇ ਨਾਲ ਅੱਜ ਤਾਂ ਉਹਨਾਂ ਨੂੰ ਆਪਾਂ ਹੁਣ ਛੱਡ ਦਿੱਤਾ ਵਾ ਹੋਟਲ ਕਿਉਂਕਿ ਰੈਸਟ ਕਰਨ 8 ਵਜੇ ਲਾਹੌਰ ਦੇ ਵਿੱਚ ਲੋਕਡਾਊਨ ਟਾਈਪ ਜਿਹਾ ਹੋ ਜਾਂਦਾ ਨਾ ਭਾਜੀ। बिल्कुल जी ਹਾਂ ਲੋਕਡਾਊਨ ਟਾਈਪ ਹੋ ਜਾਂਦਾ ਕਿਉਂਕਿ ਸਮੋਕ ਦੇ ਕਰਕੇ ਮਤਲਬ ਮੌਸਮ ਦੇ ਕਰਕੇ ਥੋੜਾ ਜਿਹਾ ਪ੍ਰੋਬਲਮ ਆ। ਥੋੜਾ ਲੋਕਡਾਊਨ ਜਿਹਾ ਕਰ ਦਿੰਦੇ 8 ਵਜੇ ਤੋਂ ਬਾਅਦ ਵੀ ਹਰ ਚੀਜ਼ ਬੰਦ ਕਿਉਂਕਿ ਫਿਰ ਗੱਡੀਆਂ ਗੁੱਡੀਆਂ ਬਾਹਰ ਹੁੰਦੀਆਂ ਯੂ نو ਆਵਾਮ ਬਾਹਰ ਬਹੁਤੀ ਫਿਰਦੀ ਆ ਤਾਂ ਕਰਕੇ ਵੀ ਘਰੇ ਰਹੋ ਢਾਕੋ ਖੁੱਡੇ ਕਰ ਦਿੰਦੇ ਟਾਈਮ ਨਹੀਂ। ਸੋ ਆਪਾਂ ਹੁਣ ਜਾ ਰਹੇ ਆ। ਸੋ ਸਵੇਰ ਦਾ ਜਿਹੜਾ ਸ਼ਡਿਊਲ ਆ ਉਹ ਵਧੀਆ ਹੋਣ ਵਾਲਾ। ਤੁਸੀਂ ਸਵੇਰੇ ਲਾਜ਼ਮੀ ਵਲੌਗ ਵੇਖਣਾ ਵਾ, ਆਹ ਤਾਂ ਤੁਸੀਂ ਹੋਪਫੁਲੀ ਵੇਖ ਹੀ ਲਿਆ ਹੋਣਾ। ਸੋ ਬਾਕੀ ਅੱਜ ਦਾ ਵਲੌਗ ਉਮੀਦ ਕਰਦੇ ਹਾਂ ਤੁਹਾਨੂੰ ਬੜਾ ਵਧੀਆ ਲੱਗਿਆ ਹੋਣਾ। ਭਾਜੀ ਆਏ ਵੀਰ ਸਿੰਘ, ਉਹਨਾਂ ਕੋਲ ਆਪਾਂ ਗਾਣੇ ਸੁਣੇ ਜਾਂ ਬਾਕੀ ਜੋ ਵੀ ਆ। ਸੋ ਸਵੇਰੇ ਇਸ ਤੋਂ ਵੀ ਹੋ ਸਕਦਾ ਇੰਟਰਸਟਿੰਗ ਹੋਵੇ। ਐਂਡ ਪੰਜਾਬੀ ਕਾਨਫਰੰਸ ਸ਼ੁਰੂ ਹੋਣ ਵਾਲੀ ਆ, ਤੁਹਾਨੂੰ ਪਤਾ ਕਿ ਜਿਵੇਂ ਸਵੇਰ ਤੋਂ ਸ਼ੁਰੂ ਆ, ਸਵੇਰੇ 18 ਤਰੀਕ ਆ, ਹੋ ਸਕਦਾ ਵੈਸੇ ਇਹ ਵਲੌਗ ਸਵੇਰੇ ਪਵੇ ਪਰ 18 ਤੋਂ ਸ਼ੁਰੂ ਆ। ਤਾਂ ਵਲੌਗ ਜਿਹੜੇ ਆ ਸਾਰੇ ਕਾਨਫਰੰਸ ਦੇ ਵੀ ਆਉਣੇ ਆ। ਤਾਂ ਬਾਕੀ ਭਾਜੀ ਉਹਨਾਂ ਨਾਲ 2 ਦਿਨ ਆਪਾਂ ਭਾਜੀ ਹੁਣਾਂ ਨਾਲ ਤਾਂ ਇਹਨਾਂ ਨਾਲ ਜਿਹੜੇ ਵਲੌਗਸ ਆਉਣੇ ਆ ਸ਼ਾਪਿੰਗ ਵਾਲੇ, ਆਪਾਂ ਅੰਦਰੂਨ ਬਾਜ਼ਾਰ ਜਾਣਾ ਤਾਂ ਸ਼ਾਪਿੰਗਾਂ ਕਰਨੀਆਂ ਫਿਰ ਤਾਂ ਤੁਹਾਨੂੰ ਵਿਖਾਉਣੀਆਂ। ਤਾਂ ਨਾ ਰਹਿਣਾ ਜੁੜ ਕੇ। ਓਕੇ ਜੀ, ਮਿਲਦੇ ਆ। ਅੱਲਾ ਹਾਫਿਜ਼।